जी आए नु ढिल्लू साहिब ਕੀ ਹਾਲ ਹੈ। ਲੋ ਜੀ ਇੱਧਰ ਆਪਾਂ ਕੀਤੀਆਂ ਸੀ ਤਿਆਰੀਆਂ ਭਾਜੀ ਦੀਆਂ ਵੈਲਕਮ ਦੀਆਂ ਤੇ ਨਿਆਣੇ ਵੀ ਇੱਧਰ ਇਕੱਠੇ ਹੋਏ ਪਏ ਆ ਤੇ ਲੇਕਿਨ ਭਾਜੀ ਜਿਹੜੇ ਆ ਤੁਹਾਨੂੰ ਪਤਾ ਸਫ਼ਰ ਕੀਤਾ ਸੀ ਭਾਜੀ ਗਏ ਆ ਥੱਕ ਤੇ ਉਹ ਗਏ ਸੀ ਸੌਂ ਤੇ ਇੱਧਰ ਆਪਣਾ ਆਸਮ ਸਾਰੀਆਂ ਸਫਾਈਆਂ ਇੱਧਰ ਕੀਤੀਆਂ ਸੀ ਹੈ ਕੂੜੇ ਲਾਏ ਸੀ ਇੱਧਰ ਫੁੱਲ ਵੀ ਲਿਆ ਕੇ ਰੱਖੇ ਸੀ ਆਪਾਂ ਤੇ ਲੇਕਿਨ ਭਾਜੀ ਜਿਹੜੇ ਸੀ ਉਹ ਆਪਣਾ ਸਫ਼ਰ ਤੋਂ ਆ ਕੇ ਥੱਕ ਕੇ ਸੌਂ ਗਏ ਆ ਤੇ ਉਸਤਾਦ ਹੁਣ ਲੈ ਕੇ ਆਏ ਮਾਂ ਜੀ ਨੂੰ ਨੀਆਂ ਰਖਾਉਣ ਲਈ ਇੱਟਾਂ ਲੈ ਕੇ ਆਏ ਸੀ ਤੇ ਮਾਂ ਜੀ ਦੇ ਹੱਥੀਂ ਰਖਾਈਆਂ ਉਹਨਾਂ ਨੇ ਇੱਟਾਂ। ਸਲਾਮ ਅਲੈਕੁਮ ਮਾਂ ਜੀ, ਕੀ ਹਾਲ ਚਾਲ? ਠੀਕ ਠਾਕ ਜੇ? ਹੋਰ ਸਿਹਤ ਵੀ ਠੀਕ ਹੈ? ਅੱਲਾ ਦਾ ਸ਼ੁਕਰ। ਚਲੋ ਜੀ ਰਖਾਤੀਆਂ ਸਾਜੀ ਮਾਂ ਜੀ ਹੁਣਾਂ ਕੋਈ ਇੱਟਾਂ? ਨੀਂਦ ਖਾਤੀ ਹਾਂਜੀ ਤੇ ਹੁਣ ਇਨਸ਼ਾਅੱਲਾ ਬੱਚਿਆਂ ਨੂੰ ਕੋ ਮੂੰਹ ਮਿੱਠਾ ਨਹੀਂ ਚੰਗੀ ਗੱਲ ਆ ਜੀ, ਬਹੁਤ ਖੁਸ਼ੀ ਹੋਈ ਆ। ਚਲੋ ਮਾਂ ਜੀ ਹੁਣਾਂ ਤੁਸੀਂ ਲੈ ਕੇ ਆਏ, ਉਹਨਾਂ ਦੇ ਹੱਥੀਂ ਆਪਣਾ ਇੱਟਾਂ ਰਖਾਈਆਂ ਨੀਆਂ ਤੇ ਅੱਲਾ ਪਾਕ ਰਿਜ਼ਕ 'ਚ ਬਰਕਤਾਂ ਪਾਵੇ ਜੀ। ਚਲੋ ਜੀ ਵੈਲਕਮ ਹੋ ਗਿਆ ਭਾਈ ਦਾ ਢਿੱਲੋਂ ਡੇਅਰੀ ਫਾਰਮ ਤੇ ਭਾਜੀ ਵੈਲਕਮ ਉਮਰੇ ਨੂੰ ਸਾਡੇ ਲਈ ਉਮਰ ਤੇ। ਸਲਾਮ ਅਲੈਕਮ ਦੋਸਤੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣਗੇ ਤੇ ਤੁਸੀਂ ਜੁੜ ਗਏ ਨਾਸਿਰ ਢਿੱਲੋਂ ਭਾਈ ਦੇ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣਗੇ। ਤੇ ਇੱਧਰ ਆਪਣਾ ਮੈਂ ਦੇ ਉਸਤਾਦ ਏਡੀ ਆਪਣਾ ਭਾਜੀ ਨੂੰ ਲੈਣ ਲਈ ਰਵਾਨਾ ਹੋ ਗਏ ਆ, ਲੇਕਿਨ ਪਹਿਲੇ ਤੁਹਾਨੂੰ ਮਿਲਾਉਂਦੇ ਆ ਜੋਈਆ ਸਾਹਿਬ ਦੇ ਨਾਲ, ਜੋਜ਼ਫ ਉਹਨਾਂ ਦੇ ਨਾਲ ਆਪਾਂ ਮਿਲਾਉਂਦੇ ਆ ਤੇ ਇੱਧਰ ਆ ਗਏ ਜੋਈਆ ਸਾਹਿਬ। अस्सलाम वालेकुम जी, ਕੀ ਹਾਲ ਚਾਲ ਹੈ ਦੋਸਤੋ? नाथ साहिब दोस्तों ਜੋਈਆ ਸਾਹਿਬ ਕੀ ਹਾਲ ਹੈ? ਲਓ ਜੀ ਦੋ ਪਿਆਰੀਆਂ ਸ਼ਖਸੀਅਤ ਵੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਨਾਸਰ ਭਾਈ ਲੇਟ ਨੇ? ਹਾਂਜੀ ਥੋੜਾ ਲੇਟ ਹੈ ਤੇ ਪਹਿਲੇ ਆਪਾਂ ਨਾਸ਼ਤਾ ਕਰ ਲਈਏ, ਭੁੱਖ ਬੜੀ ਲੱਗੀ ਨਾਸ਼ਤਾ ਕਰਨਾ ਚਾਹੀਦਾ ਹੈ तो मोहम्मद ही यारी तो अच्छी जगह को नहीं। माशाल्लाह बहुत प्यारी अपना ड्रेसिंग की है, शर्ट बहुत प्यारी लगी। शुक्रिया सर आप तुसी माशाल्लाह शर्ट अच्छी पाई है। चलो जी चलिए फिर आप चलो जी दोस्तों चलिए मम्मी ने यारी लोकेशन ला लो। लो जी इधर अपना जोइया साहब लैके आ गया सानू इत्थे जिथे नाश्ता करना सी। ਮੈਨੂੰ ਸ਼ੱਕ ਪੈਂਦੀ ਆ ਪੱਕੀ ਗੱਲ ਆ ਜੋਈਆ ਸਾਹਿਬ ਦਾ ਇੱਥੇ ਨਾ ਧਾਰ ਚੱਲਦਾ ਜਿਹੜਾ ਇੱਥੇ ਲੈ ਕੇ ਆ ਗਿਆ ਸਾਨੂੰ। ਮਾਸ਼ਾਅੱਲਾ ਮਾਸ਼ਾਅੱਲਾ। ਏਡੀ ਜਿੰਦਾ ਰਵੇ ਮੇਰਾ ਯਾਰ, ਏਡੀ ਜਿੰਦਾ ਰਵੇ, ਭੁੱਖੇ ਨਹੀਂ ਮਰਦੇ ਅਸੀਂ। ਚਲੋ ਜੀ ਭਾਈ ਇਹ ਬੋਤਲਾਂ ਵਾਲਾ ਕੰਮ ਮੰਗਾ ਪੈਂਦਾ, ਜੱਗ ਵਿੱਚ ਨਹੀਂ ਪਾਣੀ ਆਉਂਦਾ। ਜੱਗ ਸੂਣਾ ਲੈ ਕੇ ਜੱਗ ਸੂਣਾ ਕਾਲਾ ਪਾਣੀ ਕਿਤੇ ਢਾਬੇ ਤੇ ਆਏ ਆ ਯਾਰ, ਇਹ ਵੀ ਇਹ ਮਹਿੰਗਾ ਪੈ ਜਾਂਦਾ। ਫਿਰ ਇੰਜ ਕਰਦੇ ਆ ਨਾ ਇੱਕ ਰੱਖ ਲੈਂਦੇ ਆ, ਘੁੱਟ ਲਾਈ ਜਾਵਾਂ। ਤਿੰਨ ਹਿੱਸਿਆਂ ਚ ਕਰ ਲੈ, ਜਿਸ ਵੇ ਅੱਧੀ ਹੋ ਗਈ ਇਹਨਾਂ ਨੂੰ ਹੋਰ ਪਾ ਕੇ ਲੈ। ਉਸਤਾਦ ਏਡੀ ਕਿੱਧਰ ਚੱਲ ਗਿਆ? ਗਏ ਉੱਥੇ ਤੋਂ ਬਾਹਰ ਨਹੀਂ ਹੋਇਆ ਜੀ ਜੋਈਆ ਸਾਹਿਬ ਬਾਂਡਿਆਂ ਦੀ ਜਗ੍ਹਾ ਦੱਸੋ ਚੈੱਕ ਕੀਤਾ ਰੁਪਏ 2 ਘੰਟੇ ਸਾਡੇ ਕੋਲ ਕਾਲ ਵੀ ਮੈਸੇਜ ਕਰਦੇ ਸਾਨੂੰ ਵੀ ਯਾਰ ਵੀ ਮੈਂ ਲੇਟ ਆ। ਹਾਂ ਲਵ ਯੂ ਭਾਈ, ਕੈਸਾ ਸ਼ਰੀਫ ਬੰਦਾ ਹੈ। ਅੱਛਾ ਲੋ ਜੀ ਇੱਧਰ ਆ ਗਿਆ ਨਾਸ਼ਤਾ ਤੇ ਜੋਈਆ ਸਾਹਿਬ ਬਾਬੇ ਚੈੱਕ ਕਰੋ ਕਹਿੰਦੇ ਛਾਪੇ ਚਾਬੀ ਚੈੱਕ ਕਰ। ਅਸੀਂ ਚੈੱਕ ਕਰ ਰਹੇ ਸੀ। ਓਏ ਹੋਏ ਹੋਏ ਬਸ ਹੈ ਜਾਂ ਨਹੀਂ ਆਈ ਭਾਈ ਇਹ ਫੁੱਲ ਕੇ ਜੀ ਸਰ ਇਹ ਫੁੱਲ ਦੁਬਾਰਾ ਭਰ ਕੇ ਦੇ ਦਿਓਗੇ ਥੋੜੀ ਬਹੁਤ? ਸੈਕਟਰੀ ਦੇ ਦੇंगे। ਤੇ ਧਾਰ ਵੀ ਕਰ ਲੈਂਦੇ ਕਿ ਨਹੀਂ? ਹੋ ਗਈ ਗੱਲ, ਹੋ ਗਈ ਗੱਲ। ਭਾਂਡਿਆਂ ਦੀ ਗੱਲ ਹੋ ਗਈ। ਅੱਛਾ ਪਤੀਲਾ ਵੱਡਾ ਮਹਿਮ ਆ ਜਾਣਾ ਛੋਟੇ ਬਿਲ ਮੈਂ ਨਹੀਂ ਸਰ ਮੈਂ ਦੇ ਦਿਓ ਮੇਰਾ ਪਰਸ ਨਹੀਂ ਨਿਕਲਿਆ। ਚਲੋ ਰਹਿਣ ਦੋ ਇਧਰ ਆ ਕੇ ਸਾਰਾ ਆਜ਼ਾਦੀ ਕੀਤੀ ਹੈ ਸੱਤ ਦਾ ਤਾਂ ਮਾੜੇ ਘਰ ਦਾ ਬਣਾ ਹੋ ਜਾਂਦਾ। 7,000
ਲਓ ਜੀ ਫਿਰ ਆਪਾਂ ਨਾਸ਼ਤਾ ਕਰਕੇ 에ਅਰਪੋਰਟ ਤੇ ਪਹੁੰਚ ਹੀ ਗਏ ਆ ਤੇ ਭਾਜੀ ਵੀ ਅੱਲਾ ਖੈਰ ਕਰੇ ਆਉਣ ਵਾਲੇ ਆ ਉੱਥੇ ਤੇ ਫਿਰ ਲੈਂਦੇ ਆ ਭਾਜੀ ਨੂੰ ਵੀ ਤੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਆਜੋ ਫਿਰ ਦੋਸਤੋ ਸਾਡੇ ਨਾਲ ਜੁੜੇ ਰਹੋ। ਆ ਜਾ ਇਧਰ ਰੈਡੀ ਉਹ ਜੀ ਆਇਆਂ ਨੂੰ ਉਹ ਜੀ ਆਇਆਂ ਨੂੰ ਢਿੱਲੂ ਸਾਹਿਬ ਕੀ ਹਾਲ ਹੈ। ਆਖਰਕਾਰ ਫਿਰ ਨਾਸਰ ਭਾਜੀ ਆ ਹੀ ਗਏ ਹਾਂ। ਵਾਹ ਜੀ ਵਾਹ ਆਂਦੇ ਹੀ ਭਾਜੀ ਨੂੰ ਚਾਹੁਣ ਵਾਲੇ ਹਾਂ ਚਾਹੁਣ ਵਾਲੇ ਨਾਲ ਹੀ ਭਾਜੀ ਨੂੰ ਮਿਲਣ ਲੱਗੇ ਹੈ। ਇਹ ਹੁੰਦਾ ਪਿਆਰ ਮਾਸ਼ਾਅੱਲਾ ਰੱਬ ਸੋਹਣਾ ਇਦਾਂ ਹੀ ਇਜ਼ਤਾਂ ਬਣਾਈ ਰੱਖੇ ਤੇ ਪਿਆਰ ਬਣਾਈ ਰੱਖਿਆ ਹੈ। ਚਿਹਰੇ ਤੇ ਵੱਖਰੀ ਸਮਾਈਲ ਆ ਭਾਜੀ ਦੀ। ਚਲੋ ਉਸਤਾਦ ਜੀ ਚਲੀਏ। ਲੋ ਜੀ ਇੱਧਰ ਆਪਾਂ ਕੀਤੀਆਂ ਸੀ ਤਿਆਰੀਆਂ ਭਾਜੀ ਦੀਆਂ ਵੈਲਕਮ ਦੀਆਂ ਤੇ ਨਿਆਣੇ ਵੀ ਇੱਧਰ ਇਕੱਠੇ ਹੋਏ ਪਏ ਆ ਤੇ ਲੇਕਿਨ ਭਾਜੀ ਜਿਹੜੇ ਆ ਤੁਹਾਨੂੰ ਪਤਾ ਸਫ਼ਰ ਕੀਤਾ ਸੀ ਭਾਜੀ ਗਏ ਆ ਥੱਕ ਤੇ ਉਹ ਗਏ ਸੀ ਸੌਂ ਤੇ ਇੱਧਰ ਆਪਣਾ ਆਸਮ ਸਾਰੀਆਂ ਸਫਾਈਆਂ ਇੱਧਰ ਕੀਤੀਆਂ ਸੀ ਹੈ। ਮੂੜੇ ਲਾਏ ਸੀ ਇੱਧਰ ਫੁੱਲ ਵੀ ਲਿਆ ਕੇ ਰੱਖੇ ਸੀ ਆਪਾਂ ਤੇ ਲੇਕਿਨ ਭਾਜੀ ਜਿਹੜੇ ਸੀ ਉਹ ਆਪਣਾ ਸਫ਼ਰ ਤੋਂ ਆ ਕੇ ਥੱਕ ਕੇ ਸੌਂ ਗਏ ਆ ਤੇ ਜਿਹੜਾ ਆਪਾਂ ਵੈਲਕਮ ਕਰਨਾ ਆ ਉਹ ਹੁਣ ਆਪਾਂ ਕਰਾਂਗੇ ਕੱਲ੍ਹ ਨੂੰ ਤੇ ਵਲੋਗ ਵੀ ਆਪਾਂ ਕੱਲ੍ਹ ਨੂੰ ਹੀ ਸਟਾਰਟ ਕਰਾਂਗੇ। ਇੰਨਾ ਕੁ ਵਲੋਗ ਆਪਾਂ ਛੱਡ ਦਿੰਦੇ ਆ ਤੇ ਆਹ ਦੇਖੋ ਤੁਹਾਨੂੰ ਦਿਖਾਉਂਦਾ ਮੈਂ ਇੱਧਰ ਚੂਨਾ ਲਾ ਕੇ ਰੱਖਿਆ ਸੀ ਭਾਜੀ ਦਾ ਵੈਲਕਮ ਕਰਨ ਲਈ। ਤਿਆਰੀਆਂ ਮੈਂ ਕਿਹਾ ਤੁਸੀਂ ਕਰਕੇ ਰੱਖਿਓ ਤੇ ਜਦੋਂ ਭਾਜੀ ਨੇ ਆਉਣਾ ਨਾ ਤੇ ਵੈਲਕਮ ਕਰਨਾ ਤੇ ਇੱਧਰ ਆਪਣਾ ਵੈਲਕਮ ਲਿਖਿਆ ਸੀ ਚੂਨਾ ਤੋੜ ਖਿਲਾ ਰਿਹਾ ਸੀ ਤੇ ਚਲੋ ਕੋਈ ਨਹੀਂ ਭਾਜੀ ਹੁਣ ਸਵੇਰੇ ਆਉਣਗੇ ਸਵੇਰੇ ਭਾਜੀ ਦਾ ਵੈਲਕਮ ਕਰਾਂਗੇ। ਅੱਜ ਦਾ ਵਲੋਗ ਜਿਹੜਾ ਆਪਾਂ ਇੱਥੇ ਕੀ ਆਪਾਂ ਸਟਾਪ ਕਰ ਦਿੰਦੇ ਆ ਤੇ ਬਾਕੀ ਦਾ ਵਲੋਗ ਜਿਹੜਾ ਫਿਰ ਆਪਾਂ ਭਾਜੀ ਦਾ ਜਦੋਂ ਵੈਲਕਮ ਕਰਾਂਗੇ ਉੱਥੋਂ ਸਟਾਰਟ ਕਰਾਂਗੇ। ਠੀਕ ਹੈ ਨਾ ਆਸਮ? ਹਾਂਜੀ ਹੈ। ਲਓ ਜੀ ਇੱਧਰ ਭਾਜੀ ਦਾ ਇੰਤਜ਼ਾਰ ਕਰਦੇ ਸੀ ਸਾਰੇ ਬੇਤਾਬ ਹੋਏ ਪਏ ਆ ਤੇ ਭਾਜੀ ਮੈਂ ਤੁਹਾਨੂੰ ਦੱਸਣ ਲੱਗਾ ਭਾਜੀ ਆਪਣਾ ਤੁਹਾਨੂੰ ਪਤਾ ਸਫ਼ਰ ਕਰਕੇ ਥੱਕ ਗਏ ਸੀ ਤੇ ਉਹਨਾਂ ਨੇ ਆਉਣਾ ਸੀ ਤੇ ਲੇਕਿਨ ਉਹ ਫਿਰ ਸੁੱਤੇ ਪਏ ਆ। ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਤੇ ਉਦਾਂ ਦੇਖੋ ਜੀ ਸਾਰੇ ਇੱਧਰ ਆਪਣਾ ਇੰਤਜ਼ਾਮ ਕੀਤਾ ਇਹਨਾਂ ਨੇ ਯਾਰ ਸਾਡੀ ਹੈ ਫਿਲਮ ਤਾਂ ਬਣਾ ਸਾਂ ਭਾਈ ਨੂੰ ਆਪਣਾ ਮਿਲਣ ਆਏ ਸੀ ਨਾ। ਹਾਂਜੀ ਅਸੀਂ ਸਪੈਸ਼ਲ ਆਏ ਅਸੀਂ ਅੱਗੇ ਲੰਘ ਚਲੋ ਅੱਜ ਦਾ ਵਲੋਗ ਜਿਹੜਾ ਨਾ ਇੱਥੇ ਆਪਾਂ ਸਟਾਪ ਕਰ ਦਿੰਦੇ ਆ ਤੇ ਬਾਕੀ ਕੱਲ ਨੂੰ ਸ਼ੁਰੂ ਕਰਾਂਗੇ। ਹੁਣ ਜਦੋਂ ਭਾਜੀ ਆਉਣਗੇ ਸਾਰੇ ਆਪਣਾ ਬੱਚੇ ਬੇਤਾਬ ਹੋਏ ਪਏ ਸੀ ਭਾਜੀ ਨੂੰ ਮਿਲਣ ਲਈ ਹਾਂ। ਚਲੋ ਠੀਕ ਆ ਮੁੰਨਾ ਭਾਈ ਆ ਜਾਓ ਬਹਿੰਦੇ ਆ। ਅਸੀਂ ਆ ਰਹੇ ਹਾਂ ਬਸ ਹਾਂ। ਬੰਦਾ ਲੈਣ ਜਾ ਤੁਸੀਂ ਗਏ ਕਿੱਧਰ ਸੀ ਅਸੀਂ ਉਹ ਸਵੇਰ ਦੇ ਆਪਣੇ ਉੱਥੇ ਬੋਰ ਤੇ ਕਿੰਨਾ ਕੁ ਕੰਮ ਹੋ ਗਿਆ ਉਧਰ? ਇਨਸ਼ਾਅੱਲਾ ਤੋਂ ਮਹੀਨੇ ਚ ਡੇਢ ਚ ਵੇਖੇਗਾ ਵੀ ਅਸੀਂ। ਚਲੋ ਅੱਲਾਹ ਪਾਕ ਖੈਰ ਕਰੂਗਾ ਇਨਸ਼ਾਅੱਲਾ। ਲੋ ਜੀ ਦੋਸਤੋ ਜਿਹੜਾ ਵਲੌਗ ਆ ਨਾ ਹੁਣ ਆਪਾਂ ਇਹ ਕੱਲ ਨੂੰ ਆਪਾਂ ਸਟਾਰਟ ਕਰਾਂਗੇ ਭਾਜੀ ਦਾ ਜਦੋਂ ਵੈਲਕਮ ਕਰਾਂਗੇ ਤੇ ਅੱਜ ਦਾ ਵਲੌਗ ਇੱਥੇ ਹੀ ਆਪਾਂ ਰੋਕ ਕੇ ਰੱਖ ਦਿੰਦੇ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਦੁਬਾਰਾ ਕੱਲ ਨੂੰ ਜੋ ਹੋਊਗਾ ਫਾਰਮ ਦੀ ਰੁਟੀਨ ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਸਾਡੇ ਨਾਲ ਜੁੜੇ ਰਹੋ। ਅਲੇ ਵਲੌਗ ਬਹੁਤ ਆਉਣਾ ਅੱਗੇ। ਠੀਕ ਆ ਨਾ ਦੋਸਤੋ? ਚਲੋ ਜੀ ਮੈਂ ਸੋ ਭਾਜੀ ਆ ਗਿਆ ਨਾ ਵਾ ਭਾਜੀ ਯਾਰ ਆਪਣਾ ਸੁੱਤੇ ਪਏ ਥੱਕੇ ਆ ਤੇ ਉਹ ਸੌਂ ਗਏ ਆ। ਨਹੀਂ ਪਤਾ ਲੱਗਾ ਭਾਜੀ ਆਇਆ ਨਾ ਸਾਫ਼ ਕੀਤੀ ਜਗ੍ਹਾ ਸਫਾਈ ਸਾਰੀ ਕੀਤੀ ਆ ਸਾਰੀ ਦਿਹਾੜੀ ਲੱਗੇ ਰਹੇ ਨਾ ਤੁਸੀਂ ਸਫਾਈਆਂ ਤੇ ਇੱਧਰ ਆਪਣੀਆਂ ਝੋਟੀਆਂ ਮਾਸ਼ਾਅੱਲਾ ਹੈ। ਉਹਨਾਂ ਨਾਲ ਰੋਟੀ ਖਾਧੀ ਤੂੰ ਤੇ ਉੱਥੇ ਕਿੱਥੇ ਖਾਧੀ ਮੈਂ ਰੋਟੀ? ਤੂੰ ਦੇਖੀ ਮੇਰੀ ਵੀਡੀਓ? ਹਾਂ, ਦੇਖਿਆ ਵਾ ਚਲੋ ਠੀਕ ਹੋ ਗਿਆ ਕੋਈ ਨਹੀਂ। ਇੱਧਰ ਝੋਟੀਆਂ ਵੀ ਆਪਣੀਆਂ ਮਾਸ਼ਾਅੱਲਾ ਠੀਕ ਆ ਹੈ ਤੇ ਚਲੋ ਕੋਈ ਨਹੀਂ ਕੱਲ ਨੂੰ ਆਪਾਂ ਨਾ ਜਿਹੜਾ ਵਲੋਗ ਉਹ ਫਿਰ ਉੱਥੋਂ ਸਟਾਰਟ ਕਰਾਂਗੇ ਹੈ ਜਦੋਂ ਭਾਜੀ ਆਉਣਗੇ। ਠੀਕ ਹੋ ਗਿਆ ਨਾ? ਚਾਚੀ ਆਰਫ ਹੁਣ ਕਿੱਧਰ ਆ? ਤੇ ਚੱਲ ਫੁਨੀ ਤੇ ਯਾਰ ਕਰਾਂਗੇ ਇੰਤਜ਼ਾਰ ਕਰਨ ਦਾ ਹੈ ਨਾ ਸਾਰੇ ਹੀ। ਚਲੋ ਉਹਨਾਂ ਨੂੰ ਵੀ ਮਿਲਦੇ ਆ। ਆਜੋ ਚੱਲੀਏ ਬਾਹਰ ਫਿਰ। ਇੱਧਰ ਦਾ ਨਹੀਂ ਉਧਰੋਂ ਦੀ ਆਇਆ ਉਧਰੋਂ ਦੀ। ਚੱਲ ਚਾਚਾ ਜੀ ਸਲਾਮ ਅਲੈਕਮ ਕੀ ਹਾਲ ਚਾਲ ਹੈ? ਹੁਣ ਤੈਨੂੰ 8 ਪਾਰ ਹੋ ਗਏ ਸਾਡੇ ਕੋਲੋਂ ਨੱਠਿਆ ਹੁਣ। ਹਾਂ ਕਿੰਨਾ ਟਾਈਮ ਹੋ ਗਿਆ ਮੈਨੂੰ? ਤਕਰੀਬਨ 24 ਘੰਟਿਆਂ ਤੋਂ ਵੀ ਉੱਤੇ ਹੋ ਗਏ। ਤੇ ਕਿੱਧਰੋਂ ਆਏ ਚੌਰ ਸਾਹਿਬ ਤੁਸੀਂ ਦੋਨੇ ਹੀ? ਅਸੀਂ ਚੋਰੀ ਸਾਹਿਬ ਉਹ ਖਾਲਾ ਖੜਦੇ ਉਹਦੇ ਹਾਂ ਖਾਲੇ ਦੀਆਂ ਪੂਰੀਆਂ ਸਫਾਈਆਂ ਕਰ ਦਿੱਤੀਆਂ ਪਿੱਛੋਂ ਵੀ ਤੋੜ ਉਹ ਮੰਗਾ ਇੰਜ ਵੀ ਹੋ ਗਈ ਨਾ ਉਹ ਟਾਲੀ ਟਿਕੇ ਹਾਂਜੀ
ਤੇ ਹੁਣ ਜੀ ਆ ਜਿਹੜਾ ਉਹ 6 ਮਹੀਨਿਆਂ ਦਾ ਪਿਆ ਉਹਦਾ ਨਾ ਅੱਛਾ ਉਹ ਏਡੀ ਡੱਬ ਹੈ ਹਾਂ ਉਹਦੇ ਵਿੱਚ ਅਸੀਂ ਫਾਥੇ ਹੋਣੇ ਉਹ ਵੀ ਕਰ ਦਿੱਤਾ ਕਿ ਨਹੀਂ? ਉਹ ਹੁਣ ਥੋੜਾ ਜਿਹਾ ਨਹੀਂ ਉਹ ਤਾਂ ਉਹਨਾਂ ਨੇ ਨਹੀਂ ਕੱਢਣਾ ਸੀ ਅਗਲਿਆਂ ਉਹ ਨੇ। ਯਾਰ ਉਹਨਾਂ ਆਖਿਆ ਬਈ ਉਹ ਤੁਹਾਡੇ ਵੰਡੇ ਉਹ ਕੱਢੋ ਤੁਸੀਂ। ਅੱਛਾ ਅਸੀਂ ਸਰਕਾਰੀ ਬੰਦੇ ਆ ਜਿਹਦੇ ਸਾਨੂੰ ਕੋਈ ਟੁਰਦਾ ਅਸੀਂ ਟੁਰ ਪਉਂਦੇ ਤੇ ਭਾਜੀ ਦਾ ਤਾਂ ਸਾਰੇ ਇੰਤਜ਼ਾਰ ਕਹਿੰਦੇ ਮਾਸ਼ਾਅੱਲਾ ਵੈਲਕਮ ਲਿਖਿਆ ਸੀ ਹਾਂ। ਤੇ ਉਹ ਯਾਰ ਤੈਨੂੰ ਪਤਾ ਭਾਜੀ ਨੇ ਫਿਰ ਸਫ਼ਰ ਕੀਤਾ ਆ ਉਹ ਥਕੇ ਬੜਾ ਸੀ ਉਹਨਾਂ ਦਾ ਵੀ ਦੇਣ ਸੀ ਕਿ 6 ਵਜੇ ਆਪਾਂ ਜਾਣਾ ਫਾਰਮ ਤੇ। ਸਹੀ ਹੈ। ਮੈਂ ਉੱਥੋਂ ਫੁੱਲ ਸਾਰਾ ਇੰਤਜ਼ਾਮ ਕਰਕੇ ਗੱਡੀ 'ਚ ਰੱਖਿਆ ਸੀ ਤੇ ਮੈਂ ਕਿਹਾ ਚਲੋ ਫਿਰ ਜਾਂਦੇ ਹੈ ਨਾ ਵੈਲਕਮ ਕਰਾਂਗੇ ਭਾਈ ਨੂੰ ਸਰਪ੍ਰਾਈਜ਼ ਦੇਵਾਂਗੇ। ਹਾਂਜੀ ਉਹ ਫਿਰ ਭਾਜੀ ਨੂੰ 1-2 ਵਾਰੀ ਮੈਂ ਠਾਇਆ ਲੇਕਿਨ ਉਹ ਫਿਰ ਭਾਜੀ ਨਹੀਂ ਉੱਠੇ। ਫਿਰ ਯਾਰ ਮੈਂ ਕਿਹਾ ਨਾ ਤੰਗ ਕਰੀਏ ਤੇ ਜਿਹੜਾ ਵਲੌਗ ਆ ਮੈਂ ਕਿਹਾ ਇੱਥੇ ਰੋਕ ਦਿੰਦੇ ਆ ਤੇ ਬਾਕੀ ਜਦੋਂ ਭਾਜੀ ਆਊਗਾ ਫਿਰ ਉੱਥੋਂ ਨਾਲੇ ਸਟਾਰਟ ਕਰਾਂਗੇ। ਦੇਖਣ ਵਾਲਿਆਂ ਨੂੰ ਵੀ ਆਪਾਂ ਜਿਹੜਾ ਫਿਰ ਉਹ ਅੱਗੇ ਦੇਖਣਗੇ ਕੱਲ ਵਾਲੇ ਵਲੌਗ 'ਚ। ਅੱਜ ਵਾਲਾ ਜਿੰਨਾ ਕੁ ਬਣਾਇਆ ਇਹਨੂੰ ਬਣਾ ਕੇ ਰੱਖ ਲੈਂਦੇ ਹਾਂ। ਤੇ ਨਿਆਣੇ ਤੇ ਬਾਬਾ ਹੀ ਇਕੱਠੇ ਹੋਏ ਸੀ ਇੱਧਰ ਮੈਂ ਦੇਖਿਆ ਵੈਲਕਮ ਲਿਖਿਆ ਪੂਰਾ ਤੋੜੋ ਤੱਕ ਹੈ। ਹਾਂ ਵੇਖ ਤਾਂ ਸਹੀ। ਹਾਂ ਮੈਂ ਦੇਖਿਆ ਬੰਦਿਆ ਸਚੂਨ ਨਾ ਉਹਦਾ ਤੋੜ ਛੜਾ ਤੋੜ ਸੜਕ ਤੇ ਖਲਾ ਕੇ ਚਲੋ ਕੋਈ ਨਹੀਂ ਹੁਣ ਭਾਜੀ ਸਵੇਰੇ ਆਉਣਗੇ ਨਾ ਸਵੇਰੇ ਇਨਸ਼ਾਅੱਲਾ ਅੱਲਾਹ ਪਾਕ ਖੈਰ ਕਰੂਗਾ। ਜ਼ਿੰਦਗੀ ਦੇਵੇ ਆਮੀਨ ਆਮੀਨ। ਖੁਸ਼ ਹੋਵਾਗਾ ਆਪਣਾ ਤੇ ਮਾਲ ਡੰਗਰ ਦਾ ਹੀ ਪੁੱਛਦੇ ਜੀ ਤੁਹਾਡਾ ਸਾਰਿਆਂ ਦਾ ਹੀ ਪੁੱਛਦੇ। ਮੈਂ ਕਿਹਾ ਸਾਰੇ ਠੀਕ ਠਾਕ ਆ। ਚਲੋ ਜੀ ਮਿਹਰਬਾਨੀ। ਤੇ ਚਲੋ ਸਵੇਰੇ ਆਉਣਗੇ ਤੇ ਸਵੇਰੇ ਫਿਰ ਵੈਲਕਮ ਉਹਨਾਂ ਦਾ ਆਪਾਂ ਕਰਾਂਗੇ ਤੇ ਜਿਹੜੇ ਦੇਖਣ ਵਾਲੇ ਆ ਉਹਨਾਂ ਨੂੰ ਵੀ ਦਿਖਾਵਾਂਗੇ ਭਾਈ ਦਾ ਵੈਲਕਮ ਆਪਣੇ ਢਿੱਲੋਂ ਡੇਅਰੀ ਫਾਰਮ ਤੇ ਹੈ ਕਿਵੇਂ ਹੁੰਦਾ। ਚਲੋ ਜੀ ਦੋਸਤੋ ਚੱਲ ਵੇ ਚੱਲ ਦੁੱਲਿਆ ਕੱਢ ਦੇ ਇਹਨਾਂ ਨੂੰ ਬਾਹਰ। ਗੁੱਡ ਮਾਰਨਿੰਗ ਕਰ ਲਈ ਇਹਨਾਂ ਨਾਲ। ਆਜੋ ਦੋਸਤੋ ਜਾ ਉੱਥੇ ਦਾਣਾ ਲਿਆ ਦਾਣਾ ਕੁੱਕਰੀ ਬੜੀ ਕੱਢ ਦੇ ਇਹਨੂੰ ਵੀ ਬਾਹਰ। ਦਾਣਾ ਲਿਆ ਦੇਣਾ ਉਹ ਪਾਣੀ ਪਾ ਵੀ ਦੁੱਲੇ। ਉਹ ਛਿੱਟੀ ਲਿਆ ਦਾਣਾ ਪਾ ਇਹਨਾਂ ਨੂੰ। ਉਹ ਪਾਣੀ ਪਿਆਸੇ ਬਿਸਤਰਾ ਨਹੀਂ ਚੱਕੇ। ਮੌਸਮ ਮੇਰਾ ਨਾ ਠੰਡੀਆਂ ਹਵਾਵਾਂ ਚੱਲਣ ਦੀਆਂ ਲੇਕਿਨ ਬਾਅਦ ਚ ਪਤਾ ਕੋਈ ਨਹੀਂ ਲੱਗਦਾ ਧੁੱਪ ਕਿਦੋਂ ਆਏਗੀ ਯਾਰ। ਦੁੱਲਿਆ ਹਾਂ ਤੇ ਤੁਸੀਂ ਕਹੇ ਨਹੀਂ ਆਪਣਾ ਅਰਬੀ ਟਾਈਮ ਲੰਘ ਗਿਆ ਹੈ ਟਾਈਮ ਲੰਘ ਗਿਆ। ਆ ਲੇਟ ਉੱਠਿਆ ਤੇ ਨਮਾਜ਼ ਪੜ੍ਹ ਲੈਣੀ ਸੀ ਮੇਰਾ ਪੁੱਤ ਇੱਥੇ। ਨਮਾਜ਼ ਨਹੀਂ ਪੜ੍ਹੀ। ਦੇਖੋ ਚੱਲ ਇਹਦੇ ਤੋਂ ਡਾਲਰ ਇਕੱਠੇ ਕਰਨੇ ਆ। ਹਾਂ अस्सलाम वालेकुम चाचा जी। ਵਾਲੇਕੁਮ ਸਲਾਮ ਜਨਾਬ ਕੀ ਹਾਲ ਤੇ ਛੱਡ ਗਏ ਬਲੌਗ ਤੇ ਜਿਹੜਾ ਆਪਣਾ ਨਾ ਜਿਹੜਾ ਕੱਲ ਰਹਿੰਦਾ ਸੀ ਉਹ ਆਪਾਂ ਛੱਡ ਦਿੱਤਾ ਹੀ ਵਿੱਚ ਤੇ ਮੈਂ ਕਿਹਾ ਹੁਣ ਆਪਾਂ ਇੱਥੋਂ ਸਟਾਰਟ ਕਰ ਲੈਂਦੇ ਹਾਂ। ਚੱਲ ਵੇ ਚੱਲ ਇੱਥੇ ਡਾਲਰ ਦੁੱਲਿਆ। वसीम किधर गया? वसीम चाचा किधर गया? बह रही वो सैला शुरू ने नहीं लेट क्या हो गया अभी? ਲੇਟ ਉੱਠੇ ਮੈਂ ਤਾਂ ਨਾ ਠਾ ਗਿਆ ਸੀ। आ गया नहीं वो ਜਦੋਂ ਲੇਟ ਹੋ ਗਿਆ ਫਿਰ ਨਮਾਜ਼ ਇੱਥੇ ਪਾ ਲਿਆ ਕਰੋ। ਬਾਕੀ ਚੋਲੇ ਆ ਚਾਚਾ ਜੀ। ਹਾਂਜੀ ਆ ਵੀ ਚੋਲੇ ਮੇਰੇ ਵਾਲੇ ਵੀ। ਵਾਹ ਤੈਨੂੰ ਆਵਾਜ਼ ਨਾ ਮਾਰੀ ਤੋ ਪਤਾ ਨਹੀਂ ਕੁਛ ਮੈਨੂੰ ਕਾਈ ਨਹੀਂ ਸਮਝ ਹੋਰ ਅੰਦਰ ਤੋਂ ਬਾਗ ਦੇ ਮੈਂ ਤੁਹਾਨੂੰ ਬੜਾ ਥੱਕਿਆ ਸੀ ਥੋੜਾ ਮੈਂ ਲੇਟ ਉੱਠਿਆ ਮੈਂ ਹੁਣ ਨਮਾਜ਼ ਪੜ੍ਹੀ।
तो मैं तो हूँ चोर लेनी है ना मैं काफ़ी टाइम का वो गाड़ी साहब ने उससे लगा बर्तन ला बर्तन जो बड़ा टाइम पे हो सिबू आ जा सारा बंद आ जाए ਆ ਬੂਟ ਵੀ ਟੁੱਟ ਗਿਆ ਚਾਚਾ ਓਏ चाचा यूके के दो आ गए ਦਿਲ ਕਰੇ ਵਿੱਚ ਮੈਂ ਗੋਹਾ ਵਿੱਚ ਉਹ ਪੈਰ ਰੱਖ ਕੇ ਕਰਨ ਲੱਗਾ ਨਾ ਸਹੀ ਤੇ ਮੈਂ ਕਿਹਾ ਹਵਾ ਕਿੱਧਰ ਪੈ ਰਹੀ ਇਹਨਾਂ ਸਲਾਈ ਕਰਾ ਲਿਆਉਂਦੇ ਆ ਉੱਥੋਂ ਤੇ ਭਾਈ ਨੇ ਦੁਬਈਓਂ ਲਿਆਂਦਾ ਸੀ ਚਾਚਾ ਤੇ ਮੈਂ ਇਹਨਾਂ ਨੂੰ ਨਵਾ ਕੇ ਆਪਣੇ ਨਾਲ ਮੇਰਾ ਗਰਕ ਕਰ ਦਿੱਤਾ ਬੂਟਾਂ ਦਾ यार दुल्ला सही कारीगर नहीं पे बनता थे आंदा इधर मैं कारीगर ना बना तो चाचा मैंने चपेट मारनी मैं आंदा भाई ये है निकू जैन में चाट की मारा आयो ਮਾਲੀ ਨਾ ਕਰਾਂ ਲਓ ਜੀ ਆਪਾਂ ਆਏ ਆ ਜਿੱਥੇ ਭਾਈ ਜ਼ਬੈਰ ਆਪਣਾ ਫਾਰਮ ਬਣਾ ਰਿਹਾ ਹੁਣ ਭਾਈ ਜ਼ਬੈਰ ਨੇ ਆਪਣਾ ਮਿੱਟੀ ਟਰਾਲੀਆਂ ਚੰਗੀਆਂ ਢਾਲੀਆਂ ਆਲੇ ਦੁਆਲੇ ਮਾਸ਼ਾਅੱਲਾ ਹੁਣ ਤੇ ਇੱਧਰ ਆਪਣਾ ਆਏ ਆ ਮਾਂ ਜੀ ਹੁਣੇ ਤੇ ਉਸਤਾਦ ਹੁਣੇ ਲੈ ਕੇ ਆਏ ਆ ਮਾਂ ਜੀ ਨੂੰ ਨੀਆਂ ਰਖਾਉਣ ਲਈ ਇੱਟਾਂ ਲੈ ਕੇ ਆਏ ਸੀ ਤੇ ਮਾਂ ਜੀ ਦੇ ਹੱਥੀਂ ਰਖਾਈਆਂ ਉਹਨਾਂ ਨੇ ਇੱਟਾਂ ਸਲਾਮ ਅਲੈਕੁਮ ਮਾਂ ਜੀ ਕੀ ਹਾਲ ਚਾਲ ਠੀਕ ਠਾਕ ਜੇ ਹੋਰ ਸਿਹਤ ਵੀ ਠੀਕ ਹੈ ਅੱਲਾ ਦਾ ਸ਼ੁਕਰ ਚਲੋ ਜੀ ਰਖਾਤੀਆਂ ਸਾਜੀ ਮਾਂ ਜੀ ਹੁਣਾਂ ਕੋਈ ਇੱਟਾਂ ਨੀਂਦ ਖਾਤੀ ਹਾਂਜੀ ਤੇ ਹੁਣ ਇਨਸ਼ਾਅੱਲਾ ਬੱਚਿਆਂ ਨੂੰ ਕੋ ਮੂੰਹ ਮਿੱਠਾ ਨਹੀਂ ਚੰਗੀ ਗੱਲ ਆ ਜੀ ਬਹੁਤ ਖੁਸ਼ੀ ਹੋਈ ਆ ਚਲੋ ਮਾਂ ਜੀ ਉਹਨਾਂ ਨੂੰ ਤੁਸੀਂ ਲੈ ਕੇ ਆਏ ਉਹਨਾਂ ਦੇ ਹੱਥੀਂ ਆਪਣਾ ਇੱਟਾਂ ਰਖਾਈਆਂ ਨੀਆਂ ਤੇ ਅੱਲਾਹ ਪਾਕ ਰਿਜ਼ਕ 'ਚ ਬਰਕਤਾਂ ਪਾਵੇ ਜੀ ਇੱਧਰ ਹੋਣ ਲੱਗਾ ਹੁਣ ਮੂੰਹ ਮਿੱਠਾ ਹੈ ਤੇ ਖਾਓ ਨਾ ਮਾਂ ਜੀ ਉਹਨਾਂ ਦਾ ਕਰਾ ਮੂੰਹ ਮਿੱਠਾ ਮੇਰੇ ਮੂੰਹ ਤੇ ਕੱਟ ਚਲੋ ਥੋੜੀ ਖਾ ਲਓ ਤੇ ਚਲੋ ਜੀ ਥੋੜਾ ਹੁਣ ਬਾਕੀ ਕੋਈ ਗੱਲ ਨਹੀਂ ਆ ਗਈ ਤੇਰਾ ਭਰਾਵਾ ਚਲੋ ਜੀ ਸਾਰੇ ਕਰੋਗੇ ਬਾਕੀ ਨੂੰ ਸਵਾਦ ਨਹੀਂ ਆ बरदारी आ गया तो काम करो शुरू ਚਲੋ ਜੀ ਇੱਧਰ ਆ ਗਿਆ ਭਾਜੀ ਨੀਂਦ ਖਾਈ ਜੰਮੀ ਕੋਲੋਂ ਤੇ ਮੈਨੇ ਉੱਤੇ ਮੂੰਹ ਮਿੱਠਾ ਕਰਾ ਲਿਆ ਸਾਰਿਆਂ ਨੂੰ ਲਓ ਸ਼ਾਮੀ ਫੜ ਚਲੋ ਜੀ ਚਾਚਾ ਖਾ ਲਓ ਬਰਫੀ ਆਪਾਂ ਹੁਣ ਚੱਲੀਏ ਚਾਚਾ ਜੀ ਪੱਠਿਆਂ ਨੂੰ ਹੈ चाचा वास्ते ਇੱਕ ਇੱਕ ਲਈ ਜਾਓ ਪੁੱਤ ਮਾਰਦਾ ਕਰਾਓ ਫੜੋ ਜੀ ਤੁਸੀਂ ਮਾਰ ਸਾਹਿਬ ਫੜੋ ਇਹ ਬਿਸਮਿਲ੍ਲਾ ਇਸਾ ਜੀ ਬਿੱਲਾ ਜੀ ਲਓ ਪੁੱਤ ਲੈ ਲਓ ਤੁਸੀਂ ਆ ਜਾਓ ਮੇਰੀ ਧੀ ਲੈ ਲਓ ਮੇਰਾ ਪੁੱਤ ਲੈ ਲਓ ਲਓ ਫੜੋ ਦੱਸਦਾ ਯਾਰ ਅਸਦ ਚਲੇ ਅਸਦ ਆ ਜਾ ਹਾਂਜੀ ਭਾਜੀ ਸਾਗ ਵੀ ਆ ਗਿਆ ਉਧਰ ਹੀ ਮਾਰਿਓ ਕੈਮਰਾ ਉਧਰ ਦਿੱਤਾ ਸਾਹਿਬ ਜੀ ਆ ਗਿਆ ਜੀ ਆਪਣਾ ਸਿਰ ਤੇ ਸਾਫਾ ਲਿਆ ਜਿੱਦਾਂ ਕਿ ਪਤਾ ਨਹੀਂ ਕਿੰਨਾ ਕੰਮ ਕਰਕੇ ਆਏ ਆ ਬਸ ਉਧਰ ਵੀ ਬੰਦੇ ਦਾ ਸਿਰ ਖਾ ਗਿਆ ਆ ਹੁਣੇ ਹੀ ਮਾਜੀ ਫਾਰਮ ਤੋਂ ਹੋ ਕੇ ਗਿਆ ਉੱਥੇ ਟਰੈਕਟਰ ਖਲਾਰ ਕੇ ਭਾਜੀ ਆ ਜਾਓ ਤੁਸੀਂ ਨਾਸਰ ਆ ਗਿਆ ਹਾਂਜੀ ਭਾਜੀ ਆ ਗਿਆ ਆਇਆ ਕਿ ਨਹੀਂ ਘਰ ਭਾਜੀ ਆਊਗਾ ਇਹ ਸੁੱਤੇ ਪਏ ਸੀ ਆਪਣਾ ਅੱਛਾ ਕਿੰਨੇ ਕਰਾਗਾ ਪੱਠੇ ਆ ਲੱਦ ਲਈਏ ਟਰਾਲਾ ਚੰਗਾ ਜਾਣਾ ਵਸੀਮ ਨੂੰ ਪੁੱਛ ਲਾ ਕਿ ਹੋਰ ਕੱਢਣੇ ਆ ਮੋਢੇ ਠੰਡਾ ਮੌਸਮ ਕਾ ਜਿੱਦਣ ਆਪਾਂ ਵਲੌਗ ਬਣਾਉਂਦੇ ਨਾ ਚਾਚਾ ਮੌਸਮ ਉਦਾਂ ਹੀ ਰੱਬ ਸੋਹਣਾ ਉਦੋਂ ਠੰਡਾ ਕਰ ਦਿੰਦਾ ਹਨਾ
ਲੈ ਮੇਰੇ ਤੇ ਨਾ ਚਾਚਾ ਚੁੱਭਣ ਲੱਗ ਜਾਂਦੀ ਆ ਨਾ। ਇੱਧਰ ਨੂੰ ਪਰ ਨਹੀਂ ਬਹੁਤੇ ਉੱਧਰ ਨੂੰ ਇੱਧਰ ਨੂੰ ਹੁਣ ਸਹੀ ਆ, ਇੱਧਰ ਬਹੁਤੇ ਲੰਕਣ ਦਾ ਹਾਂ ਤੇ ਲੈ ਕਿੱਥੋਂ ਆ ਤੂੰ ਉੱਥੇ ਕਹਿਣਾ ਬੋਰਡ ਤੇ ਹੈਂ ਕਹਿਣਾ ਬੋਰਡ ਲੈ ਬੋਰਡ ਤੇ ਜੇਨਾ ਨਾ ਵੀ ਸੋਣਾ ਯਾ ਸੋ ਜਾ ਉੱਥੇ ਜਾ ਕੇ ਉਹਨਾਂ ਕਹਿੰਦਾ ਮੈਨੂੰ ਆ ਯਾ ਨੀਂਦ, ਮੈਂ ਕਿਹਾ ਬੋਰਾ ਲੈ ਜਾ ਤੇ ਉੱਥੇ ਸੋ ਜਾ। ਹੁਣ ਕਹਿੰਦਾ ਉੱਥੇ ਜੇਨਾ, ਉਹਦਾ ਕੀ ਤੈਨੂੰ ਕਹਿਣਾ, ਉਹਨੂੰ ਕਾਹੀ ਤੋਂ ਪੱਠੇ ਵੱਢਣ ਆਏ ਆ ਅਸੀਂ ਯਾਰ। ਭਾਈ ਕਹਿੰਦਾ ਤੈਨੂੰ ਮੈਂ ਪੱਠੇ ਨਹੀਂ ਹਾਂ ਖਾਇਆ ਨਾ ਤੈਨੂੰ ਮੈਂ ਬਿੱਲਾ ਉੱਥੇ ਹੀ ਸੁੱਤਾ ਬਿੱਲਾ ਨੂੰ ਲੈ ਗਿਆ ਨਮਾ ਪਿਆ ਕਿੱਥੇ ਲੱਗੇ ਕੰਮ ਤੇ ਹਾਂ ਆਪਣਾ ਵਸੀਮ ਇਹਨਾਂ ਨੂੰ ਆਪਣਾ ਹੁਣ ਸ਼ੱਕਰ ਤੇ ਬੇਸਣ ਵਾਲਾ ਪਾਣੀ ਪਿਲਾਉਣ ਲੱਗਾ ਆ, ਕਿਉਂਕਿ ਗਰਮੀ ਬੜੀ ਹੁੰਦੀ ਆ, ਤਾਂ ਕਰਕੇ ਇਹਨਾਂ ਨੂੰ ਫਿਰ ਸ਼ੱਕਰ ਤੇ ਬੇਸਣ ਮਿਕਸ ਕਰਕੇ ਪਾਣੀ ਇਹਨਾਂ ਨੂੰ ਇੱਕ ਇੱਕ ਕੱਪ ਪਿਲਾਈਦਾ। ਚੱਲ ਬਸ ਕਰ ਪੱਖਾ ਲੱਗਾ, ਠੰਡੀਆਂ ਹਵਾਵਾਂ ਮੌਜਾਂ ਲੱਗੀਆਂ ਹੈਗਾ ਵਾ। ਹਾਂ ਸ਼ੇਰੂ ਅੱਜ ਤਾਂ ਸ਼ੇਰੂ ਨੂੰ ਵੀ ਚੱਕੜੀ ਪਾਈਓ ਹੈ। ਆਜੋ ਆਜੋ ਨਹਾਉਣ ਦਾ ਟਾਈਮ ਹੋ ਗਿਆ ਤੁਹਾਡਾ ਵੀ, ਆਜੋ ਆਜੋ ਆਜੋ। ਸਾਰੀਆਂ ਲਿਆ, ਸਾਰੀਆਂ ਰਜ਼ਵਾਨ। ਕਾਰੀ ਸਾਹਿਬ
एक माह का काम तक आ अब बोले तो बाहर दे मेरे पठिया अब बाहर दे ਹਾਏ ਸੁਸਤੀ ਪਈ ਆ ਘਰ ਸਾਹਿਬ ਨੂੰ ਹਨਾ ਸੋਚਣ ਲੱਗ ਗਿਆ ਕਰੀ ਕਿ ਚਾਚੇ ਨੇ ਕੀ ਕਹਿਤਾ ਉਹ ਕੀ ਕਰੀ ਜਾਂਦੇ ਆ ਉਹਨਾਂ ਨੂੰ ਚਾਅ ਚੜਿਆ ਕਿ ਚੂਨਾ ਮਾੜਾ ਵੀ ਖਰਾਬ ਹੁੰਦਾ ਨਾ ਉਹ ਸ਼ੁਰੂ ਕਰ ਦਿੰਦੇ ਕਿ ਭਾਈ ਆਉਣ ਵਾਲੇ ਆ ਸਵੇਰ ਦਾ 4 ਵਾਰੀ ਚੂਨਾ ਇਹਨਾਂ ਨੇ ਲਾ ਦਿੱਤਾ ਹੈ भाई और मोड़ कोई नहीं ਨਹੀਂ ਭਾਈ ਨਾ ਹੁਣ ਠੰਡੇ ਠੰਡੇ ਆਊਗਾ ਨਾ ਹੁਣ ਉਹਨਾਂ ਚਾਅ ਚੜਾ ਕੇ ਚੂਨਾ ਜਿਹੜਾ ਮਾੜਾ ਵੀ ਘਸ ਜਾਂਦਾ ਉਹ ਫੇਰ ਸ਼ੁਰੂ ਹੋ ਜਾਂਦੇ ਆ ਉਹ ਤੇ ਬਾਲਟੀਆਂ ਚੱਕ ਲਈਆਂ रात ही में कर दी ਹਾਂ और रिजवान जड़ा ਹਾਂ 1:30 बजे उठ खड़ा ਅੱਛਾ चलिए भाई आ गए ਉਹਨੂੰ ਇਹ ਆ ਕਿ ਸਵੇਰੇ ਸਾਜਰੇ ਭਾਈ ਨੇ ਆਉਣਾ आना है जे 5-6 बजे उठन बड़ा भी छेती आए ਹਾਂ ਉਹੀ ਆ ਨਾ ਨਿਆਣਿਆਂ ਨੂੰ ਚਾਅ ਚੜਿਆ ਨਾ ਭਾਈ ਨੂੰ ਮਿਲਣ ਦਾ ਦੇਖਣ ਦਾ ਗਾਵਾਂ ਦੇ ਅੰਦਰ ਹੀ ਰਹਿਣ ਦੀ ਹਲੇ ਬਾਹਰ ਗਰਮੀ ਹੈ ਨਾ ਚਾਚਾ मेरा तो सिर का घूमता ਜਿਹੜੇ ਲੋਕਾਂ ਨੇ ਘੁਮਾਇਆ ਸਿਰ ਫਿਰ ਹੁਣ ਤੇਰਾ ਵੀ ਘੁੰਮਣਾ ਹੀ ਆ। मैं फिर लोगों ने ਸਾਸਾ ਫੁੱਲ ਲਿਆ ਫੁੱਲ ਭਾਜੀ ਆ ਗਿਆ ਭਾਜੀ ਆ ਪੱਠੇ ਪਾਣਾ ਬਸ ਚਾਚਾ ਬਾਤ ਕਰ ਭਾਜੀ ਆ ਗਿਆ ਬਾਤ ਚੱਕ ਲੈ ਆ ਫੁੱਲ ਫੁੱਲ ਨਾ ਆਂਦਾ ਚਲੋ तो आया एडा दुकान मुँह आया बस चलो बाकी हार वाले फोन कितने गए हार वाले जेड़े चल 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 चलो जी वेलकम हो गया भाई का ढिल्लो डेयरी फार्म पे भाजी वेलकम वेलकम ਉਮਰੇ ਨੂੰ साढ़े नहीं उम्र थी ਮੈਂ ਵੀ ਠੰਡਾ ਪਾਣੀ ਲਿਆ ਚੈੱਕ ਕਰ ਦੋ ਬਗੈਰ अस्सलाम वालेकुम दुल्ला जी गोली सुटने आया है और चाचा की हाल चाल है बच गए पर आके बड़े ਭਾਈ ਨਾਜ਼ਰ ਸਿੱਧਾ ਨਿਸ਼ਾਨਾ ਕਰ ਲਿਆ ਕਿ ਜਾਕਰਾ उन्होंने आंख से सीधा मारे मैं काम दिया करे आजा मुड़ चाचा दिल लगा ही दोस्त मने के साडा दिल है ठीक है चाचा ए चाचा आरफ हां जी ਮੈਂ ਵੀ ਪੂਰੇ ਮਹੀਨੇ ਬਾਅਦ ਆ ਗਿਆ ਮੁੜ ਕੇ ਵਾਪਸ ਤੇ ਢਿੱਲੋਂ ਡੇਅਰੀ ਫਾਰਮ ਤੇ ਵਲੌਗ ਦਾ ਇੱਥੋਂ ਕੰਟੀਨਿਊ ਮੈਂ ਕਰਦਾ ਤੇ ਮੁੰਡੇ ਸਾਰੇ ਆਏ ਸੀ ਮਿਲਣ ਵਾਸਤੇ ਕੀ ਹਾਲ ਚਾਲ ਠੀਕ ਠਾਕ ਜੇ ठीक ठाक ਅਬਦੁੱਲਾ ਤੂੰ ਸੁਣਾ ठीक है ਬੜਾ ਰੰਗ ਬਰੰਗਾ ਸੂਟ ਪਾਇਆ ਜੀ ਓਏ ਹਾਂ ਮੌਜ ਸਹੀ ਕੀ ਹਾਲ ठीक है भाई ਉਹ ਸੇ ਠੀਕ ਹੀ हाँ जी भाई ਹੁਣ ਤੇ ਐਨਕ ਨਹੀਂ ਲਾਉਂਦਾ ਲੱਗਦਾ हाँ जी भाई ਹੋਰ ਘਰ ਸਾਰੇ ਠੀਕ ਹੈ ਬੱਕਰੀ ਠੀਕ ਹੈ ਤੇਰੀ हाँ जी ਕੀ ਆਂਦੀ ਬੱਕਰੀ ठीक है ਹਾਂ ਮੈਂ ਠੀਕ ਹੈ ਬੱਕਰੀ ਕਿਵੇਂ ਆ हाँ जी ਬੱਕਰੀ मकड़ी ठीक है ਤੋੜ ਲਈ ਐਨਕ हाँ जी वो मशीन ना दो तो ਅੱਛਾ ਲੜ ਪਿਆ ਹੈ नहीं लगा नहीं ਅੱਛਾ ਨਾ ਵੀ ਫੁੱਲ ਹੀ ਫੁੱਲ ਕਰਦਾ ਸੁਬਾਹ ਦਾ ਇੰਤਜ਼ਾਰ ਹੀ ਬੈਠਾ ਮਿਹਰਬਾਨੀ ਸ਼ੁਕਰੀਆ ਕਹਿ ਰਿਹਾ ਕਿ ਭਾਈ ਨਾਸਰ ਦੋ ਯਾਰ ਜਿਹੜਾ ਨਾ ਫਾਰਮ ਸੁਣੇ ਲੱਗ ਰਿਹਾ ਤੁਸੀਂ ਕਿੱਥੋਂ ਆਏ ਭਾਜੀ ਮੈਂ ਮੁਲਤਾਨ ਮੁਲਤਾਨ ਤੋਂ ਆਏ ਠੀਕ ਹੈ ਬੇਸਿਕਲ ਮੈਲ ਸੇਰੀਆ ਮੈਲਸੀ ਠੀਕ ਚਲੋ ਜੀ ਆਨ ਤੇ ਫੁੱਲੋ ਫੁੱਲ ਕਰਦੀ ਗੱਡੀ
ਸਫਾਈ ਸੁਈ ਕੀਤੀ। ਕੀ ਹਾਲ ਜੀ ਮੁਗਲ ਸਾਹਿਬ? ਠੀਕ ਠਾਕ ਜੀ? ਹੋਰ ਵਧੀਆ ਸੇ ਠੀਕ ਹੈ। ਪਹਿਲਾਂ ਮਾਲ ਡੰਗਰ ਵੇਖਾਂ, ਪਹਿਲਾਂ ਕਬੂਤਰਾਂ ਦਾ ਵਾਹਵਾ ਵਧੇ ਮੈਨੂੰ ਤਾਂ ਲੱਗਦਾ। ਕਬੂਤਰ ਕੁੱਕੜ ਘਟੇ, ਕੁੱਕੜ ਤੇ ਮੈਂ ਆਪ ਕਹਿ ਕੇ ਕਟਵਾਏ। ਕੁੱਕੜ ਜਿਹੜਾ ਨਾ ਗੰਦ ਬਹੁਤਾ ਪਾਉਂਦੇ ਸੀ, ਮੈਂ ਕਹਿ ਗਿਆ ਥੋੜੇ ਘਟਾ ਦਿਓ। ਤੇ ਕੁਛ ਤੇ ਜਦੋਂ ਮੈਂ ਗਿਆ ਹਾਂ ਜਾਂਦੀ ਵੀ ਇਹਨਾਂ ਤੋਂ ਕਰ ਲਿਆ ਸੀ ਕੰਮ। ਤੇ ਸ਼ੇਰੂ ਹਾਂ ਚਲੋ ਤੇ ਭੋਲੇ ਦਾ ਦੂਜੀ ਇਹਨਾਂ ਨੇ ਗਵਾ ਲਈ ਆ, ਚੋਰੀ ਹੋ ਗਈ ਆ, ਮਗਰ ਏਜੰਸੀਆਂ ਲਾਈਆਂ ਲੱਭਣ ਨਹੀਂ ਡਈ ਕੁੱਤੀ। ਹੇਜ਼ਲ ਨਹੀਂ ਲੱਭਣ ਡਈ ਹਲੇ। ਤੇ ਐ ਦਿਲ ਬਣਾਏ ਚਾਚੇ ਨੇ ਚੂਨਾ ਖਿਲਾਰ ਕੇ ਨਾ। ਚਲੋ ਕੱਢ ਦਿਓ ਗਾਈਆਂ ਬਾਹਰ, ਕੱਢ ਦਿਓ। ਹੋਰ ਚਾਚਾ ਮਾਲ ਡੰਗਰ ਠੀਕ ਆ? ਤੇ ਇਹਨਾਂ ਨੂੰ ਸਾਈਲੇਜ ਪਾਇਆ ਵਾ? ਹਾਂਜੀ ਸਾਲੇ ਕੱਟ ਕੱਢ ਦਿਓ ਬਾਹਰ ਕੱਢ ਦਿਓ। ਗਰਮੀ ਤੋਂ ਲੋ ਬਚਾ ਹੀ ਸੀ, ਇੰਨੀ ਗਰਮੀ ਤਾਂ ਨਹੀਂ ਅੱਜ। ਹਾਂਜੀ ਇੱਥੇ ਉਹ ਮਾਲ ਡੰਗਰ ਮਾਸ਼ਾਅੱਲਾ ਰਾਜੀ ਹੈ। ਇਹਦਾ ਸਿੰਘ ਨਹੀਂ ਸਹੀ ਬਣਿਆ ਫੈਸਲ। ਹਾਂ ਇਹ ਤਾਂ ਇਸ ਤਰ੍ਹਾਂ ਕੀਤਾ ਇਹਨੂੰ। ਨਹੀਂ ਇਹ ਨਾ ਵਿਨਿਆ ਸੀ, ਗਰਮ ਤੇਲ ਨਾਲ ਬੰਨਿਆ ਸੀ। ਉਹ ਵਿੱਚੋਂ ਇਹ ਟੁੱਟਾ ਹੀ ਹਿੱਸਾ ਤੇ ਇਹ ਉੱਤੇ ਹੁਣ ਖੋਲ ਲਵਾ ਲਾ ਮੇਲਾ ਕਰ ਖੋਲ ਕੇ ਰੱਖਿਆ ਜੈਨਮਨ। ਸਹੀ ਜੈਨ ਟਾਪ ਟੈਂਕੀ ਟਾਪੇ ਪੈ ਜਾਣਗੇ। ਹਾਂਜੀ ਹੋਰ ਘਰ ਠੀਕ ਆ? ਸਰ ਅੰਮੀ ਨਹੀਂ? ਸ਼ੁਕਰ ਅੱਲਾਹ ਦਾ। ਚਲੋ ਜਾਨਾ ਘਰ ਨੂੰ ਬਸ। ਕਾਲੋ ਤਾਰਾਂ ਵੀ ਟਾਈਮ 5:44 ਹੋ ਗਿਆ। ਪਰੀ ਇਹਦਾ ਨਾ ਪਰੀ ਆ ਜਾ। ਆ ਕੱਦ ਚੰਗਾ ਕੀਤਾ ਮਾਸ਼ਾਅੱਲਾ। ਹੈ ਪਰੀ ਸਿੰਘ ਹੋ ਗਏ ਨਾ ਦੇ। ਪਰੀ ਹਾਂ ਕੀ ਆਂਦੀ? ਤੈਨੂੰ ਡਰਦਾ ਕਾ? ਨਹੀਂ ਡਰਦਾ ਨਹੀਂ। ਇਹ ਰੋਜ਼ ਆਉਂਦਾ ਸੀ ਸਾਈ ਆਉਂਦਾ ਰੋਜ਼? ਮੈਂ ਕਦੀ ਕਿਤੇ ਜਾਂ ਨਹੀਂ ਰੋਜ਼ ਹੀ ਭਾਈ ਬੱਕਰੀ ਦਾ ਦੱਸ, ਕਿੱਥੇ ਬੱਕਰੀ? ਬੱਕਰੀ ਵੇਲੀ ਤੇਰੀ ਵੇਲੀ ਕਿ ਕਿਸੇ ਦੀ? ਆਪਣੀ ਦਾਦਾ ਪਰੀ ਇਹ ਤਾਂ ਚਿੱਚਰ ਤਾਂ ਨਹੀਂ ਪਿਆ? ਫਿਰ ਵੇਖਦਾ ਰਹਿਣਾ। ਭਾਈ ਆਨੰਦ ਮੋੜ ਦਵਾਈ ਲੈ ਕੇ ਖਤਮ। ਚਲੋ ਵੇਂਦੇ ਰਿਹਾ ਕਰੋ ਚਿੱਟਰਾਂ ਦਾ। ਮੈਨੂੰ ਯਾਦ ਮਲੂਮ ਕਰਿੰਦਾ ਦਵਾਈ ਲਾ ਛੜੀ। ਹਾਂ ਕੱਦ ਚੰਗਾ ਕੀਤਾ ਪਰੀ ਨੇ ਤਾਂ ਚੰਗਾ ਕੀਤਾ। ਉਹਦਾ ਮੈਨੂੰ ਥੋੜਾ ਜਿਹਾ ਲਿੱਸੀ ਲੱਗਣ ਡਈ ਆ। ਉਹ ਦੂਜੀ ਗੱਟੀ ਗੁਲਾਬੋ ਉਹ ਇਸ ਤੇ ਤਰਾ ਹੈਗਾ। ਪਰੀ ਬਸ ਮੁੱਕ ਗਈ। ਗੁਲਾਬੋ ਕਿਵੇਂ ਬਈ? ਗੁਲਾਬੋ ਮੈਨੂੰ ਲੱਗਣ ਡਿਆ ਸੀ ਮਾੜੀ ਪਰ ਸਹੀ ਆ। ਸੈਟ ਆ ਸੇਤ ਗੁਲਾਬੋ। ਨਾ ਗੁਲਾਬੋ ਚਲੋ ਕੱਢੋ ਧਾਰ ਕੱਢੋ, ਦੁੱਧ ਪਈ ਇਹਨੂੰ। ਲਓ ਵੀ ਸ਼ਾਮ ਹੋ ਗਈ ਆ ਤੇ ਵਲੌਗ ਜਿਹੜਾ ਤੁਹਾਡੇ ਰੂਬਰੂ ਕਰਦੇ ਹੁਣ ਕੱਲ ਤੋਂ ਕੰਟੀਨਿਊ ਕਰਾਂਗੇ ਆਪਾਂ ਰੋਜ਼ਾਨਾ। ਜਿਵੇਂ ਅੱਗੇ ਵਲੌਗ ਹੁੰਦੇ ਸੀ ਉਸੇ ਤਰ੍ਹਾਂ ਰੋਜ਼ਾਨਾ ਆਇਆ ਕਰਨਗੇ, ਕਿਉਂਕਿ ਪੰਜਾਬੀ ਲਹਿਰ ਤੇ ਦੂਜੀ ਸੀਰੀਜ਼ ਚੱਲ ਰਹੀ ਹੈ ਬਾਲਕਨ ਟੂਰ ਦੀ। ਤੇ ਉਹ ਸੀਰੀਜ਼ ਦਾ ਵਲੌਗ ਜਿਹੜਾ ਵਾ ਜਿਵੇਂ ਅੱਜ ਨਹੀਂ ਪਾਉਣਾ, ਇਹ ਕੱਲ ਆਏਗਾ। ਜਿਸ ਦਿਨ ਬਾਲਕਨ ਸੀਰੀਜ਼ ਦਾ ਮੇਰਾ ਜਿਹੜਾ ਟੂਰ ਹੈ ਉਹਦਾ ਵਲੌਗ ਹੈ ਉਸ ਦਿਨ ਸਵੇਰੇ ਪਾਇਆ ਕਰਾਂਗੇ ਤੇ ਦੂਜੇ ਦਿਨ ਸੇਮ ਟਾਈਮ ਤੇ ਸ਼ਾਮੀ 7 ਵਜੇ। ਸੋ ਪੰਜਾਬੀ ਲਹਿਰ ਤੇ ਵੀ ਦੂਜੇ ਵਲੌਗ ਜਿਹੜੇ ਨਾਲ ਦੀ ਨਾਲ ਚੱਲਦੇ ਪਏ, ਇੱਕ ਦਿਨ ਛੱਡ ਕੇ ਇੱਕ ਦਿਨ ਮੈਂ ਪਾਈ ਜਾਂਦਾ। ਸੋ ਇਹਨੂੰ ਕੰਟੀਨਿਊ ਰੱਖਾਂਗੇ। ਅੱਗੋਂ ਸਾਡਾ ਪਲਾਨ ਹੈ ਮੇਰਾ ਚਾਈਨਾ ਦਾ, ਚਾਈਨਾ ਨਾਲ ਉਜ਼ਬੇਕਿਸਤਾਨ, ਕਜ਼ਾਕਿਸਤਾਨ ਉਧਰ ਦੇ ਟੂਰ ਦਾ ਐਸੇ ਮਹੀਨੇ ਦੇ ਸੈਪਟੈਂਬਰ ਦੇ ਐਂਡ ਤੇ। ਸੋ ਮਹੀਨਾ ਪੂਰਾ ਇਹ ਮੇਰੇ ਕੋ
ਪਿਛਲਾ ਇੱਕ ਦਿਨ ਛੱਡ ਕੇ ਇੱਕ ਦਿਨ ਪਾਵਾਂਗੇ ਤੇ ਮਹੀਨੇ ਦੇ ਮੇਰੇ ਕੋਲ ਪੈਂਡਿੰਗ ਪਏ ਨੇ ਵਲੌਗ, ਉਹ ਚੱਲਦੇ ਜਾਣਗੇ ਨਾਲ, ਅੱਗੋਂ ਫਿਰ ਕੰਟੀਨਿਊ ਕਰ ਲਾਂਗੇ। ਸੋ ਹੁਣ ਪਾਣੀ ਲੱਗਣ ਵਾਲਾ, ਖਾਦ ਖੂਦ ਪਾਉਣੀ ਹੈ ਤੇ ਉਮੀਦ ਕਰਦੇ ਵੀ ਤੁਹਾਨੂੰ ਵਲੌਗ ਵਧੀਆ ਲੱਗਦਾ ਹੋਊਗਾ, ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਤੁਸੀਂ ਪਿਆਰ ਦਿੰਦੇ ਰਹੋ। ਸੋ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਦਿਨ ਇੱਕ ਨਵੇਂ ਵਲੌਗ ਨਾਲ। ਰੱਬ ਰੱਖਾ।